ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਪ੍ਰੋਗਰਾਮ ਸੱਚੋ ਸੱਚ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਤੇ ਰੋਜ਼ਾਨਾ ਦੀ ਤਰ੍ਹਾਂ ਸਾਡੇ ਸਟੂਡੀਓ ਵਿੱਚ ਡਾਕਟਰ ਅਮਰਜੀਤ ਸਿੰਘ ਜੀ ਆਏ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰੀਏ। ਹਾਂਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ। ਹਾਂਜੀ ਡਾਕਟਰ ਸਾਹਿਬ, ਅੱਜ 17 ਅਪ੍ਰੈਲ 2013 5 ਵਿਸਾਖ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਜੀ। ਡਾਕਟਰ ਸਾਹਿਬ, ਜਿਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਸ ਵੇਲੇ ਕੁੱਲ ਦੁਨੀਆ ਵਿੱਚ ਬੈਠੀ ਸਿੱਖ ਕੌਮ ਵਿੱਚ ਜੇ ਕੋਈ ਮਸਲਾ ਵਿਚਾਰਿਆ ਜਾ ਰਿਹਾ ਹੈ ਤਾਂ ਉਹ ਹੈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦਾ ਮੁੱਦਾ ਜੀ। ਇੰਟਰਸਟਿੰਗ ਗੱਲ ਇਹ ਹੈ ਕਿ ਹੁਣ ਦੱਖਣੀ ਭਾਰਤ ਨਾਲ ਸੰਬੰਧਿਤ ਭਾਰਤੀ ਮੀਡੀਆ ਵਿੱਚ ਪ੍ਰੋਫੈਸਰ ਭੁੱਲਰ ਦੇ ਕੇਸ ਸੰਬੰਧੀ ਹਾਂ ਪੱਖੀ ਪਹੁੰਚ ਵੇਖਣ ਨੂੰ ਮਿਲ ਰਹੀ ਹੈ ਜੀ। ਤੇ ਹੁਣ ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਵਿੱਚ ਪ੍ਰੋਫੈਸਰ ਭੁੱਲਰ ਸੰਬੰਧੀ ਵਿਚਾਰ ਚਰਚਾ ਨੂੰ ਹੀ ਅੱਗੇ ਤੋਰਾਂਗੇ ਜੀ। ਹਾਂਜੀ ਡਾਕਟਰ ਸਾਹਿਬ, ਸਾਡੀ ਪਹਿਲੀ ਟਿੱਪਣੀ ਹੈ ਸਿਆਸੀ ਕੈਦੀਆਂ ਦੀ ਰਿਹਾਈ ਸੰਬੰਧੀ ਕਮੇਟੀ ਨੇ ਇੱਕ ਬਿਆਨ ਵਿੱਚ ਮੰਗ ਕੀਤੀ ਹੈ ਕਿ ਪ੍ਰੋਫੈਸਰ ਭੁੱਲਰ ਦੀ ਮੌਤ ਦੀ ਸਜ਼ਾ ਨੂੰ ਫੌਰੀ ਤੌਰ ਤੇ ਖਤਮ ਕੀਤਾ ਜਾਵੇ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਤਾਂ ਮੈਂ ਦਰਸ਼ਕਾਂ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਪਿਛਲੇ ਦੋਨੋਂ ਪ੍ਰੋਗਰਾਮ ਸਾਡੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਦੇ ਉੱਤੇ ਸੀ ਜੀ ਔਰ ਉਹਨਾਂ ਬਾਰੇ ਬਹੁਤ ਭਰਵਾਂ ਹੁੰਗਾਰਾ ਮਿਲਿਆ ਜੀ। ਬਹੁਤ ਸਾਰਿਆਂ ਨੇ ਸਾਨੂੰ ਕਾਲ ਕਰਕੇ ਜਦੋਂ ਅਸੀਂ ਪਹਿਲਾ ਪ੍ਰੋਗਰਾਮ ਕੀਤਾ ਉਹਨਾਂ ਨੇ ਕਿਹਾ ਜੀ ਜਿੰਨੀ ਜਾਣਕਾਰੀ ਤੁਸੀਂ 1 ਘੰਟੇ 'ਚ ਦਿੱਤੀ ਹੈ ਜੀ, ਇੰਨੀ 18-20 ਸਾਲ ਤੋਂ ਇਸ ਕੇਸ ਬਾਰੇ ਕਈ ਕੁਛ ਮੀਡੀਆ 'ਚ ਆਉਂਦਾ ਰਿਹਾ ਬਟ ਇਨ ਬਿਟਸ ਐਂਡ ਪੀਸਿਸ ਰਿਹਾ, ਇੱਕ ਟੁਕੜਾ ਇੱਥੇ ਇੱਕ ਟੁਕੜਾ ਇੱਥੇ ਜੀ, ਤੇ ਤੁਸੀਂ ਕੰਸੋਲੀਡੇਟ ਕੀਤੇ। ਸੋ ਉਹਨਾਂ ਦੀ ਇਹ ਮੰਗ ਵੀ ਸੀ ਕਿ ਅਸੀਂ ਇਹਨੂੰ ਆਪਣੀ YouTube ਦੇ ਉੱਤੇ ਲਿਆਈਏ। ਸੋ ਪਰਸੋਂ ਵਾਲਾ ਪ੍ਰੋਗਰਾਮ ਜਿਹੜਾ ਮੰਡੇ ਵਾਲਾ ਉਹ ਆਲਰੇਡੀ YouTube ਦੇ ਉੱਤੇ ਹੈ। ਸੋ ਜਿਹੜੇ ਦਰਸ਼ਕ ਜਿਨ੍ਹਾਂ ਨੇ ਨਹੀਂ ਦੇਖਿਆ ਜਾਂ ਉਸ 'ਚੋਂ ਕੋਈ ਰੈਫਰੈਂਸ ਚਾਹੁੰਦੇ ਨੇ ਜੀ ਤੇ ਇਸ ਪ੍ਰੋਗਰਾਮ ਨੂੰ ਉਹ YouTube ਚੈਨਲ ਦੇ ਉੱਤੇ ਜਾ ਕੇ ਦੇਖ ਸਕਦੇ ਨੇ ਜੀ। ਕਿਉਂਕਿ ਇਹ ਮੁੱਦਾ ਬੜਾ ਅਹਿਮ ਹੈ। ਹਾਲਾਂਕਿ ਅਸੀਂ ਵੀ ਮਿਸ ਕਰਦੇ ਹਾਂ, ਬਹੁਤ ਸਾਰੀਆਂ ਈਮੇਲਸ ਇਕੱਠੀਆਂ ਹੋਈਆਂ ਨੇ, ਸਾਡੇ ਦਰਸ਼ਕ ਕਾਲਾਂ ਕਰਦੇ ਨੇ ਜੀ, ਪਰ ਅਸੀਂ ਇਸ ਮਾਮਲੇ ਦੀ ਅਹਿਮੀਅਤ ਨੂੰ ਸਮਝਦੇ ਹਾਂ। ਅਸੀਂ ਸਮਝਦੇ ਹਾਂ ਕਿ ਇੱਕ ਜਿਹੜੀ ਮੋਮੈਂਟਮ, ਜਿਹੜਾ ਵੇਗ ਪ੍ਰੋਫੈਸਰ ਭੁੱਲਰ ਦੇ ਇਸ਼ੂ ਦੇ ਉੱਤੇ ਦੁਨੀਆ ਭਰ 'ਚ ਸਿੱਖਾਂ ਦਾ ਬਣਿਆ ਜੀ, ਇਸ ਨੂੰ ਬਣਾਉਣ ਦੇ ਵਿੱਚ, ਅੱਗੇ ਤੋਰਨ ਦੇ ਵਿੱਚ ਹੋਰ ਵੀ ਜਿਹੜਾ ਹੈ ਸਾਨੂੰ ਅਟੈਂਪਟ ਕਰਨਾ ਚਾਹੀਦਾ। ਇਸ ਲਈ ਅਸੀਂ ਇਹ ਸਾਰੇ ਪ੍ਰੋਗਰਾਮ ਜਿਹੜੇ ਨੇ ਐਕਸਕਲੂਸਿਵਲੀ ਇਸ ਮੁੱਦੇ ਨੂੰ ਸਮਰਪਿਤ ਕਰਦੇ ਹਾਂ। ਇਸ ਲਈ ਕੁਝ ਸੈਕਸ਼ਨਸ ਦੇ ਲਈ ਵਕਤ ਨਹੀਂ ਬਚਦਾ ਹੈ, ਸੋ ਇਸ ਲਈ ਅਸੀਂ ਖਿਮਾ ਵੀ ਚਾਹੁੰਦੇ ਜੀ। ਸੋ ਜਿਵੇਂ ਤੁਸੀਂ ਓਪਨਿੰਗ ਕਾਮੈਂਟ ਦੇ ਵਿੱਚ ਕਿਹਾ ਕਿ ਇਸ ਦੁਨੀਆ ਭਰ ਦੇ ਵਿੱਚ ਜਿਹੜੀ ਇੱਕ ਮੂਵਮੈਂਟ ਬਣੀ ਹੈ ਜੀ, ਇੰਗਲੈਂਡ ਦੇ ਵਿੱਚ ਕਈ ਦਿਨਾਂ ਤੋਂ ਸਿੱਖ ਧਰਨੇ ਤੇ ਬੈਠੇ ਨੇ ਜੀ। ਕੱਲ ਬੜਾ ਜ਼ੋਰਦਾਰ ਪ੍ਰੋਟੈਸਟ ਉਹਨਾਂ ਨੇ ਕੀਤਾ, ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਉਹਦੇ 'ਚ ਸ਼ਾਮਲ ਹੋਈਆਂ ਨੇ। ਆਲਰੇਡੀ ਜਰਮਨ ਐਮਬੈਸੀ, ਜਰਮਨ ਕੌਂਸੂਲੇਟਸ ਨੂੰ ਮੈਮੋਰੈਂਡਮ ਔਰ ਜਿਹੜੀ ਰਿਪਰੈਜ਼ੈਂਟੇਸ਼ਨਸ ਦੇਣ ਦਾ ਸਿਲਸਿਲਾ ਜਾਰੀ ਹੈ ਜੀ। ਆਉਣ ਵਾਲੇ ਦਿਨਾਂ 'ਚ, ਕੱਲ੍ਹ ਦੇ ਦਿਨ 'ਚ ਜਿਵੇਂ ਅਮਰੀਕਾ ਦੇ ਵਿੱਚ ਹੀ ਤਿੰਨੋਂ ਹੀ ਪ੍ਰਮੁੱਖ ਸ਼ਹਿਰ, ਨਿਊਯਾਰਕ ਦੇ ਵਿੱਚ ਇੰਡੀਅਨ ਕੌਂਸੂਲੇਟ ਦੇ ਬਾਹਰ, ਸੈਨ ਫਰਾਂਸਿਸਕੋ 'ਚ ਇੰਡੀਅਨ ਕੌਂਸੂਲੇਟ ਦੇ ਬਾਹਰ ਜੀ ਔਰ ਸ਼ਿਕਾਗੋ 'ਚ ਇੰਡੀਅਨ ਕੌਂਸੂਲੇਟ ਦੇ ਬਾਹਰ ਜ਼ੋਰਦਾਰ ਵਿਖਾਵੇ ਹੋ ਰਹੇ ਨੇ। ਕੈਨੇਡਾ ਦੇ ਵਿੱਚ ਆਲਰੇਡੀ ਇੱਕ ਵਿਖਾਵਾ ਸਪੌਂਟੇਨੀਅਸ ਜਿਹਦੇ 'ਚ 400 ਬੰਦੇ ਸ਼ਾਮਲ ਹੋ ਚੁੱਕਾ ਹੈ ਤੇ ਇੱਕ ਆਉਣ ਵਾਲੇ ਦਿਨਾਂ 'ਚ ਜਿਹਦੇ 'ਚ 4000 ਤੋਂ ਜ਼ਿਆਦਾ ਲੋਕ ਐਕਸਪੈਕਟ ਕਰਦੇ ਨੇ, ਵੈਨਕੂਵਰ ਦੇ ਵਿੱਚ ਉਹਨਾਂ ਨੇ ਰੱਖਿਆ ਜੀ। ਇਸੇ ਤਰ੍ਹਾਂ ਟੋਰਾਂਟੋ ਦੇ ਵਿੱਚ ਫਰਾਈਡੇ, ਸ਼ੁੱਕਰਵਾਰ ਸ਼ਾਮ ਦਾ ਪ੍ਰੋਟੈਸਟ ਹੈ। ਸੋ ਇਹ ਮੈਂ ਨਾਰਥ ਅਮਰੀਕਾ ਦੇ ਹਵਾਲੇ ਨਾਲ ਦੱਸ ਰਿਹਾ। ਵਾਸ਼ਿੰਗਟਨ ਦੇ ਵਿੱਚ ਵੀ ਕੋਈ ਐਕਟੀਵਿਟੀ ਜਿਹੜੀ ਹੈ ਉਹ ਪਲਾਨ ਕੀਤੀ ਜਾ ਰਹੀ ਹੈ ਔਰ ਇਸ ਤੋਂ ਇਲਾਵਾ ਜਿਵੇਂ ਪੰਜਾਬ ਦੇ ਵਿੱਚ ਖਾਸ ਤੌਰ 'ਤੇ ਕੱਲ੍ਹ ਸਵੇਰੇ ਇੱਕ ਵੱਡਾ ਮਾਰਚ, ਕਿਉਂਕਿ ਪਹਿਰੇਦਾਰ ਅਖਬਾਰ ਨੇ ਇੱਕ ਪੈਟੀਸ਼ਨ ਕੈਂਪੇਨ ਸ਼ੁਰੂ ਕੀਤਾ ਸੀ ਪ੍ਰੋਫੈਸਰ ਭੁੱਲਰ ਦੇ ਮਾਮਲੇ 'ਚ ਔਰ ਅਖੀਰਲੀਆਂ ਮੀਡੀਆ ਰਿਪੋਰਟਾਂ ਅਨੁਸਾਰ 65 ਲੱਖ ਤੋਂ ਜ਼ਿਆਦਾ ਲੋਕਾਂ ਨੇ, ਜਿਹਦੇ 'ਚ ਹੋਲੇ ਮਹੱਲੇ ਦੇ ਮੌਕੇ 'ਤੇ ਵੀ ਔਰ ਦੂਸਰੇ ਜੋੜ ਮੇਲਿਆਂ 'ਤੇ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨੇ ਦਸਤਖਤ ਕੀਤੇ ਜੀ। ਉਸ ਪੈਟੀਸ਼ਨ ਨੂੰ ਲੈ ਕੇ ਕੱਲ੍ਹ ਫਰਾਈਡੇ, ਯਾਨੀ ਕਿ ਉੱਥੇ ਜਦੋਂ ਕਿ ਜਿਹੜਾ ਵੀਰਵਾਰ ਦੀ ਸਵੇਰ ਹੋਏਗੀ, ਥਰਸਡੇ ਜੀ, 12 ਵਜੇ ਫਤਿਹਗੜ੍ਹ ਸਾਹਿਬ ਤੋਂ ਇਹ ਰੋਸ ਮਾਰਚ ਚੱਲੇਗਾ ਦਿੱਲੀ ਦੇ ਲਈ ਜੀ, ਜਿਹਦੇ 'ਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਸ਼ਮੂਲੀਅਤ ਕਰ ਰਹੀਆਂ ਨੇ। ਅੱਡ-ਅੱਡ ਸੰਘਰਸ਼ੀਲ ਜਥੇਬੰਦੀਆਂ ਵੀ ਜਿਹੜੀਆਂ ਨੇ ਉਹ ਪਾਰਟੀਸਪੇਟ ਕਰ ਰਹੀਆਂ ਔਰ ਇਸ ਸੰਬੰਧੀ ਜਿਨ੍ਹਾਂ ਨੇ ਪੈਟੀਸ਼ਨ ਮੁਹਿੰਮ ਨੂੰ ਅੱਗੇ ਤੋਰਿਆ, ਜਸਪਾਲ ਸਿੰਘ ਹੇਰਾ ਜਿਹੜੇ ਕਿ ਪਹਿਰੇਦਾਰ ਅਖਬਾਰ ਦੇ ਐਡੀਟਰ ਨੇ, ਉਹਨਾਂ ਦੇ ਨਾਲ ਅੱਜ ਵਿਸ਼ੇਸ਼ ਗੱਲਬਾਤ ਵੀ, ਸਾਡਾ ਪ੍ਰੋਗਰਾਮ ਜਦੋਂ ਖਤਮ ਹੋਏਗਾ ਉਸ ਤੋਂ ਅੱਧੇ ਘੰਟੇ ਬਾਅਦ TV 84 ਨਿਊਜ਼ ਹੁੰਦੇ ਜੀ, ਉਹਦੇ 'ਚ ਉਹਨਾਂ ਦੇ ਨਾਲ ਵਿਸ਼ੇਸ਼ ਗੱਲਬਾਤ ਹੋਏਗੀ ਕਿਉਂਕਿ ਉਹ ਮਾਰਚ ਨੂੰ ਲੀਡ ਕਰ ਰਹੇ ਨੇ ਜੀ। ਸੋ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਥਾਵਾਂ ਦੀਆਂ ਐਕਟੀਵਿਟੀਜ਼ ਜਿਨ੍ਹਾਂ ਬਾਰੇ ਅਸੀਂ ਬਰੀਫ ਕਰਦੇ ਰਹਾਂਗੇ। ਪਰ ਸਾਨੂੰ ਇਹ ਗੱਲ ਬੜੀ ਦਿਲਚਸਪ ਲੱਗੀ ਕਿ ਪਹਿਲੀ ਸਟੇਜ 'ਤੇ ਜਦੋਂ ਪ੍ਰੋਫੈਸਰ ਭੁੱਲਰ ਦੇ ਮੁੱਦੇ 'ਤੇ, ਜਦੋਂ ਕਿ ਕੇਸ ਅਜੇ
ਟਰਾਇਲ ਸੀ, ਭਾਵੇਂ ਟਾਡਾ ਕੋਰਟ ਸੀ ਜਾਂ ਸੁਪਰੀਮ ਕੋਰਟ ਸੀ, ਤੇ ਸਾਰੇ ਭਾਰਤ ਦਾ ਮੀਡੀਆ ਤਾਂ ਨਾ ਪੱਖੀ ਹੈ ਹੀ ਸੀ। ਕਿਸੇ ਦੇ ਵਿੱਚ ਇੰਨੀ ਜ਼ਰੂਰਤ ਨਹੀਂ ਸੀ ਕਿ ਉਹ ਆ ਕੇ ਇਸ ਦੇ ਕੇਸ ਦੀਆਂ ਕੀ ਕਮਜ਼ੋਰੀਆਂ ਨੇ ਸਰਕਾਰ ਪੱਖੋਂ, ਔਰ ਕਿਵੇਂ ਇੱਕ ਇਨੋਸੈਂਟ ਆਦਮੀ ਨੂੰ ਟਾਡਾ ਕਾਨੂੰਨ ਦੇ ਥੱਲੇ ਕਨਫੈਸ਼ਨਲ ਸਟੇਟਮੈਂਟ ਦੇ ਆਧਾਰ ਦੇ ਉੱਤੇ ਫਸਾਇਆ ਜਾ ਰਿਹਾ ਹੈ, ਇਸ ਬਾਰੇ ਕੋਈ ਬੋਲਣ ਨੂੰ ਤਿਆਰ ਨਹੀਂ ਸੀ। ਪਰ ਅਸੀਂ ਪਿਛਲੇ ਕੁਝ ਦਿਨਾਂ ਦੀ ਇਹ ਤਬਦੀਲੀ ਦੇਖ ਰਹੇ ਹਾਂ ਕਿ ਜਦੋਂ ਹੁਣ ਸਿੱਖ ਕੌਮ ਉੱਠ ਖੜੀ ਹੈ, ਇੱਕ ਰੋਹ ਹੈ ਦੁਨੀਆ ਭਰ ਦੇ ਵਿੱਚ। ਅਕਾਲੀਆਂ ਦੇ ਵੀ ਮਜਬੂਰੀ ਬਣ ਗਈ, ਪਿਓ ਪੁੱਤਰ ਉੱਥੇ ਦਿੱਲੀ ਜਾ ਪਹੁੰਚੇ ਮਨਮੋਹਨ ਸਿੰਘ ਦੇ ਕੋਲ। ਅੱਜ ਦੀਆਂ ਖਬਰਾਂ ਸੀ ਕਿ ਅਮਰਿੰਦਰ ਸਿੰਘ, ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਦਾ ਲੀਡਰ ਜਿਹੜਾ ਹੈ, ਉਹ ਵੀ ਸੋਨੀਆ ਗਾਂਧੀ ਨੂੰ ਮਿਲਿਆ ਕਿ ਇਸ ਨੂੰ ਨਾ ਕੀਤਾ ਜਾਏ। ਔਰ ਇਸੇ ਤਰ੍ਹਾਂ ਇੱਕ ਬੀਜੇਪੀ ਪਾਰਟੀ ਨੂੰ ਛੱਡ ਕੇ ਆਲਮੋਸਟ ਪੰਜਾਬ ਦੀਆਂ ਸਾਰੀਆਂ ਪਾਰਟੀਜ਼ ਦੇ ਵਿੱਚ ਵੀ ਕੰਸੈਂਸਸ ਹੈ। ਸੋ ਹੁਣ ਅਸੀਂ ਥੋੜ੍ਹਾ ਬਹੁਤ ਮੀਡੀਆ ਦੇ ਵਿੱਚ ਵੀ, ਔਰ ਕੁਝ ਜਥੇਬੰਦੀਆਂ ਜਿਹੜੀਆਂ ਮਨੁੱਖੀ ਹੱਕਾਂ ਦੀ ਰਾਖੀ ਲਈ ਬਣੀਆਂ ਨੇ, ਉਹਨਾਂ ਦੇ ਵਿੱਚ ਵੀ ਅਸੀਂ ਦੇਖ ਰਹੇ ਕਿ ਉਹਨਾਂ ਨੇ ਆਵਾਜ਼ ਬੁਲੰਦ ਕਰਨੀ ਸ਼ੁਰੂ ਕੀਤੀ। ਔਰ ਜਿਹੜਾ ਤੁਸੀਂ ਪਹਿਲਾਂ ਕਮੈਂਟ ਕੀਤਾ, ਇੱਕ ਆਰਗੇਨਾਈਜੇਸ਼ਨ ਹੈ ਕਮੇਟੀ ਫਾਰ ਦ ਰਿਲੀਜ਼ ਆਫ ਪੋਲੀਟੀਕਲ ਪ੍ਰਿਜ਼ਨਰਸ, ਇਸ ਦੇ ਅਹੁਦੇਦਾਰ ਨੇ SAR ਗਿਲਾਨੀ, ਅਮਿਤ ਭੱਟਾਚਾਰੀਆ, P ਕਾਇਆ, MN ਰਵੋਨੀ ਤੇ ਰੋਨਾ ਵਿਲਸਨ। ਇਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਹੈ। ਇਹਨਾਂ ਨੇ ਕਿਹਾ ਕਿ ਜੀ ਇਹ ਜਿਹੜੀ ਬਿਲਕੁਲ ਗਲਤ ਹੋਈ ਹੈ ਪ੍ਰੋਫੈਸਰ ਭੁੱਲਰ ਨੂੰ ਫਾਂਸੀ। ਉਹਨਾਂ ਨੇ 3-4 ਨੁਕਤੇ ਉਹਦੇ ਤੇ ਦਿੱਤੇ ਨੇ। ਪਹਿਲੇ ਉਹਨਾਂ ਨੇ ਕਿਹਾ ਕਿ ਕਨਵਿਕਸ਼ਨ ਔਨ ਕਨਫੈਸ਼ਨ ਸਟੇਟਮੈਂਟ, ਕਿ ਜਿਹੜੀ ਇਹ ਸਾਰੀ ਉਹਨਾਂ ਦੀ ਕਨਵਿਕਸ਼ਨ ਹੋਈ ਹੈ, ਇਹ ਕਨਫੈਸ਼ਨ ਤੇ ਹੋਈ ਹੈ। ਪੁਲਿਸ ਕਿਵੇਂ ਕਨਫੈਸ਼ਨ ਲੈਂਦੀ ਹੈ ਜੀ। ਕੱਲ ਸਰ ਹਰਚਰਨਜੀਤ ਸਿੰਘ ਧਾਮੀ ਦਲ ਖਾਲਸਾ ਦੇ ਪ੍ਰੈਜ਼ੀਡੈਂਟ ਨੇ, ਉਹ TV 84 ਨਿਊਜ਼ ਤੇ ਆਏ ਸੀ। ਉਹਨਾਂ ਨੇ ਬੜੀ ਸੋਹਣੀ ਗੱਲ ਕਹੀ। ਉਹਨਾਂ ਨੇ ਕਿਹਾ ਜੀ ਇਹਨਾਂ ਨੇ ਤਾਂ 18 ਸਾਲ ਤੋਂ ਭੁੱਲਰ ਨੂੰ ਰੱਖਿਆ ਤੇ ਇਹ ਕਹਿੰਦੇ ਨੇ ਜੀ ਕਨਫੈਸ ਕੀਤਾ ਉਹਨੇ। ਸਾਡੇ ਹਵਾਲੇ ਟਾਈਟਲਰ ਕਰੋ ਅੱਧੇ ਘੰਟੇ ਦੇ ਲਈ, ਤੇ ਟਾਈਟਲਰ ਸਭ ਕੁਝ ਬੋਲੇਗਾ ਕਿ ਵੀ ਉਹਨੇ ਕੀ ਕੀਤਾ ਹੈ। ਤੁਸੀਂ ਝੂਠਾ ਕਨਫੈਸ ਕਰਾਇਆ, ਅਸੀਂ ਸੱਚੀ ਕਨਫੈਸ਼ਨ ਕਰਾਵਾਂਗੇ। ਸੋ ਕਨਫੈਸ਼ਨ ਸਟੇਟਮੈਂਟ ਦੇ ਆਧਾਰ ਤੇ ਇਸ ਕਮੇਟੀ ਦਾ ਕਹਿਣਾ ਹੈ ਕਿ ਸੈਲਫ ਕਨਫੈਸ਼ਨ ਇਹਦਾ ਕੋਈ ਗਰਾਊਂਡ ਨਹੀਂ ਹੈ। ਦੂਸਰਾ ਉਹਨਾਂ ਨੇ ਕਿਹਾ ਵੀ ਆਲਰੇਡੀ 18 ਸਾਲ ਤੋਂ ਜ਼ਿਆਦਾ ਸਮਾਂ ਉਹ ਜੇਲ੍ਹ 'ਚ ਗੁਜ਼ਾਰ ਚੁੱਕੇ ਨੇ। ਤੀਸਰੀ ਗੱਲ ਉਹਨਾਂ ਨੇ ਕਹੀ ਕਿ ਸੁਪਰੀਮ ਕੋਰਟ ਨੇ ਹੀ ਫੰਡਾਮੈਂਟਲ ਰਾਈਟ ਵਾਇਓਲੇਟ ਕੀਤਾ ਹੈ, ਆਰਟੀਕਲ 22 ਦਾ, ਜਿਹਦੇ ਥੱਲੇ ਨੋ ਪਰਸਨ ਸ਼ੈਲ ਬੀ ਪਨਿਸ਼ਡ ਟਵਾਈਸ ਫॉर द ਸੇਮ ਆਫੈਂਸ। ਉਹਨਾਂ ਨੇ ਕਿਹਾ ਵੀ ਇਹ ਫੰਡਾਮੈਂਟਲ ਪ੍ਰਿੰਸੀਪਲ ਹੈ ਆਰਟੀਕਲ 20 ਦੇ ਵਿੱਚ, ਸੈਕਸ਼ਨ 2 ਦੇ ਵਿੱਚ, ਕਿ ਆਲਰੇਡੀ ਭੁੱਲਰ ਨੂੰ ਤੁਸੀਂ ਇੱਕੋ ਵੇਲੇ ਲਾਈਫ ਸੈਂਟੈਂਸ ਔਰ ਡੈਥ ਨਹੀਂ ਦੇ ਸਕਦੇ। ਤੇ ਜੇ 18-20 ਸਾਲ ਉਹਨਾਂ ਨੇ ਜੇਲ੍ਹ 'ਚ ਗੁਜ਼ਾਰ ਲਏ ਨੇ, ਜਿਹੜਾ ਕਿ ਈਵਨ ਇੱਕ ਸਟੇਜ ਤੇ ਲਾਈਫ ਇੰਪ੍ਰਿਜ਼ਨਮੈਂਟ ਵੀ 14 ਸਾਲ ਹੁੰਦੀ ਸੀ, ਦਿਨ ਰਾਤ ਕਾਊਂਟ ਹੁੰਦਾ ਸੀ, 7-8 ਸਾਲ ਕੱਟ ਕੇ ਬੰਦਾ ਬਾਹਰ ਆ ਜਾਂਦਾ ਸੀ। ਹੁਣ ਆਲਰੇਡੀ ਉਹ ਲਾਈਫ ਇੰਪ੍ਰਿਜ਼ਨਮੈਂਟ ਲੈ ਚੁੱਕਾ। ਸੋ ਤੁਸੀਂ ਉਹਨਾਂ ਦਾ ਕਹਿਣਾ, ਔਰ ਇਸ ਕਮੇਟੀ ਦੇ ਵਿੱਚ ਜਿਹੜੇ ਮੈਂ ਨਾਂ ਲਏ ਨੇ ਉਹਨਾਂ 'ਚ ਕੋਈ ਸਿੱਖ ਨਹੀਂ ਹੈਗਾ, ਉਹਨਾਂ ਦੇ ਵਿੱਚ ਸਾਰੇ ਗੈਰ ਸਿੱਖ ਨੇ। ਸੋ ਉਹਨਾਂ ਨੇ ਕਿਹਾ ਜੀ ਇਹ ਜਿਹੜੀ ਹੈ ਵਾਇਓਲੇਸ਼ਨ ਹੈ। ਔਰ ਜਿਹੜੀ ਗੱਲ ਉਹਨਾਂ ਨੇ ਅਖੀਰ 'ਚ ਕਹੀ, ਜਿਹੜੀ ਮੈਂ ਸਮਝਦਾ ਵੀ ਰੀਅਲ ਰੀਜ਼ਨ ਹੈ ਕਿ ਪ੍ਰੋਫੈਸਰ ਭੁੱਲਰ ਨੂੰ ਫਾਂਸੀ ਦਿੱਤੇ ਜਾਣ ਦਾ, ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਅੱਜ ਰੂਲਿੰਗ ਕਲਾਸ ਹੈ, ਉਹਨਾਂ 'ਚ ਪੋਲੀਟਿਕਸ ਆਫ ਜਿੰਗੋਇਜ਼ਮ ਐਂਡ ਹੇਟ। ਇਹ ਹੈ ਜਿੰਗੋਇਜ਼ਮ ਹੁੰਦਾ ਵੀ ਬੱਲੇ ਬੱਲੇ ਭੂਤਰਾਪਨ ਜਿਹਨੂੰ ਅਸੀਂ ਕਹਿੰਦੇ ਵੀ ਇਹ ਭੂਤਰੇ ਹੋਏ ਨੇ ਔਰ ਨਫ਼ਰਤ ਨਾਲ ਭਰੇ ਹੋਏ ਨੇ। ਹੁਣ ਭੂਤਰੇ ਨੇ ਘੱਟ ਗਿਣਤੀਆਂ ਦਾ ਘਾਣ ਕਰਕੇ, ਨਫ਼ਰਤ ਨਾਲ ਕਿਹਦੇ ਲਈ ਭਰੇ ਹੋਏ ਨੇ? ਘੱਟ ਗਿਣਤੀਆਂ ਲਈ। ਸੋ ਇਹ ਬੜੀ ਇੰਪੋਰਟੈਂਟ ਗੱਲ ਹੈ ਕਿ ਜਦੋਂ ਹੁਣ ਕੌਮ ਖਲੋਤੀ ਹੈ ਤੇ ਸਾਡੀ ਸਪੋਰਟ ਦੇ ਲਈ ਘੱਟੋ ਘੱਟ ਉਸ ਕਿਸਮ ਦੇ ਚੰਗੇ ਨਿਰਪੱਖ ਲੋਕ ਵੀ ਜਿਹੜੇ ਨੇ ਉਹ ਸਾਹਮਣੇ ਆਣੇ ਸ਼ੁਰੂ ਹੋਏ ਨੇ। ਜੀ ਡਾਕਟਰ ਸਾਹਿਬ, ਅਮਰੀਕਾ ਦੀਆਂ ਮਨੁੱਖੀ ਹੱਕਾਂ ਲਈ ਸਰਗਰਮ ਸਿੱਖ ਜਥੇਬੰਦੀਆਂ ਨੇ ਪ੍ਰੋਫੈਸਰ ਭੁੱਲਰ ਦੀ ਰਿਹਾਈ ਸੰਬੰਧੀ ਸਟੇਟ ਡਿਪਾਰਟਮੈਂਟ, ਹਿਊਮਨ ਰਾਈਟਸ ਕਮਿਸ਼ਨ ਅਤੇ ਹੋਰ ਅਮਰੀਕੀ ਅਦਾਰਿਆਂ ਨੂੰ ਅਪੀਲ ਕੀਤੀ ਹੈ। ਇਸ ਬਾਰੇ ਤੁਸੀਂ ਕੀ ਕਹਿੰਦੇ? ਹਾਂਜੀ, ਅੱਜ ਹੀ ਮੈਂ ਇਹ ਦੇਖ ਰਿਹਾ ਸੀ ਕਿ ਵੀ ਸਟੇਟਮੈਂਟ ਜਿਹਦੇ ਵਿੱਚ ਜਿਹੜੀਆਂ ਪ੍ਰਮੁੱਖ ਸਿੱਖ ਆਰਗੇਨਾਈਜੇਸ਼ਨਸ ਨੇ ਨਾਨ ਪੋਲੀਟੀਕਲ, ਕਿਉਂਕਿ ਪੋਲੀਟੀਕਲ ਖਾਲਿਸਤਾਨੀ ਜਥੇਬੰਦੀਆਂ ਨੂੰ ਉਹਨਾਂ ਨੇ ਸ਼ਾਮਲ ਨਹੀਂ ਕੀਤਾ ਕਿ ਜੀ ਇਹ ਤਾਂ ਦੇਖ ਕੇ ਹੀ ਨਾ ਦੌੜ ਜਾਣ ਜਿਹਨਾਂ ਨੂੰ ਲਿਖਣਾ ਹੈ, ਇਹ ਆਪ ਵੀ ਡਰਦੇ ਨੇ ਵਿਚਾਰੇ। ਸੋ ਇਹਨਾਂ ਦੇ ਵਿੱਚ ਇਨਸਾਫ, ਵੌਇਸਿਸ ਫਾਰ ਫਰੀडम, ਯੂਨਾਈਟਿਡ ਸਿੱਖਸ, ਸਿੱਖ ਕੋਲੀਸ਼ਨ, ਸੈਲਡੈਫ, ਜੈਕਾਰਾ, ਸਿੱਖ ਰਿਸਰਚ ਇੰਸਟੀਚਿਊਟ, ਔਰ ਇਹਨਾਂ ਨੇ ਜਿਨ੍ਹਾਂ ਨੂੰ ਇਹ ਲੈਟਰ ਲਿਖਿਆ ਹੈ ਉਹਨਾਂ ਦੇ ਵਿੱਚ ਟੌਮ ਲੈਂਟੋਸ ਹਿਊਮਨ ਰਾਈਟਸ ਕਮਿਸ਼ਨ, ਇਹ ਕਾਂਗਰਸਮੈਨ ਹੈ। ਔਰ ਇਹਦੇ ਥੱਲੇ ਜਦੋਂ ਟੌਮ ਲੈਂਟੋਸ ਹਿਊਮਨ ਰਾਈਟਸ ਕਮਿਸ਼ਨ ਦੀ ਅਸੀਂ ਗੱਲ ਕਰਦੇ ਹਾਂ ਤਾਂ US ਕਾਂਗਰਸ ਦੀ ਗੱਲ ਹੋ ਜਾਂਦੀ ਹੈ। ਸਟੇਟ ਡਿਪਾਰਟਮੈਂਟ, ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम, ਔਰ ਨਾਲ ਹੀ ਉਹਨਾਂ ਨੇ ਜਦੋਂ ਟੌਮ ਲੈਂਟੋਸ ਹਿਊਮਨ ਰਾਈਟਸ ਕਮਿਸ਼ਨ ਨੂੰ ਕਿਹਾ ਤੇ ਨਾਲ ਹੀ ਉਹਨਾਂ ਨੇ US ਕਾਂਗਰਸ ਨੂੰ ਵੀ ਐਡਰੈਸ ਕੀਤੇ। ਔਰ ਇਹਦੇ 'ਚ ਜਿਹੜੀ ਬਹੁਤ ਚੰਗੀ ਗੱਲ ਹੈ, ਭਾਵੇਂ ਇਹਨਾਂ ਨੇ ਘਬਰਾਹਟ ਦਿਖਾਈ ਹੈ ਕਿ ਖਾਲਿਸਤਾਨੀ ਜਥੇਬੰਦੀਆਂ ਨੂੰ ਇਸ ਦੇ ਵਿੱਚ ਸ਼ਾਮਲ ਨਾ ਕੀਤਾ ਜਾਏ, ਪਰ ਇਹਨਾਂ ਦੀ ਬਿਗਨਿੰਗ ਇੱਥੋਂ ਹੁੰਦੀ ਹੈ
ਕਿ ਐਟ ਦ ਪੀਕ ਆਫ ਦ ਬਰੂਟਲ ਸੁਪਰੈਸ਼ਨ ਆਫ ਸਿੱਖ ਸੈਲਫ ਡਿਟਰਮੀਨੇਸ਼ਨ ਮੂਵਮੈਂਟ ਇਨ ਪੰਜਾਬ। ਹੁਣ ਸਿੱਖ ਸੈਲਫ ਡਿਟਰਮੀਨੇਸ਼ਨ ਦਾ ਖਾਲਿਸਤਾਨ ਹੀ ਹੈ ਕਿ ਵੀ ਜਦੋਂ ਖਾਲਿਸਤਾਨ ਦੀ ਮੂਵਮੈਂਟ ਜਾਂ ਸਿੱਖਾਂ ਦੇ ਸਵੈ ਨਿਰਣੇ ਦੇ ਹੱਕ ਦੀ ਮੂਵਮੈਂਟ ਪੰਜਾਬ ਦੇ ਵਿੱਚ ਸਿਖਰਾਂ 'ਤੇ ਸੀ, ਉਦੋਂ ਇਸ ਨੂੰ ਬਰੂਟਲੀ ਸੁਪਰੈਸ ਕੀਤਾ ਗਿਆ ਬੜੇ ਜ਼ਾਲਮਾਨਾ ਤਰੀਕੇ ਨਾਲ। ਔਰ ਫਿਰ ਇਹਨਾਂ ਨੇ ਪ੍ਰੋਫੈਸਰ ਭੁੱਲਰ ਦਾ ਕੇਸ ਕਿ ਕਿਵੇਂ ਉਹ ਇੰਜੀਨੀਅਰਿੰਗ ਕਾਲਜ ਦੇ ਵਿੱਚ ਪੜ੍ਹਾਉਂਦੇ ਸੀ, ਪ੍ਰੋਫੈਸਰ ਸੀ, ਕਿਵੇਂ ਉਹਨਾਂ ਦੇ ਪਿਤਾ ਔਰ ਮਾਸੜ ਨੂੰ ਮਾਰਿਆ, ਉਹ ਜਰਮਨ ਆਏ, ਉੱਥੋਂ ਉਹਨਾਂ ਨੂੰ ਡਿਪੋਰਟ ਕੀਤਾ ਗਿਆ, ਔਰ ਕਿਵੇਂ ਸੈਲਫ ਕਨਫੈਸ਼ਨ ਦੇ ਉੱਤੇ ਔਰ ਇਹਨਾਂ ਲੇਟ ਟਰਾਇਲ 9 ਸਾਲ ਜਿਹੜੀ ਹੈ ਮਰਸੀ ਪਟੀਸ਼ਨ 'ਤੇ ਫੈਸਲਾ ਨਹੀਂ ਹੋਇਆ। ਸੋ ਇਹਨਾਂ ਨੇ ਇਹਨਾਂ ਸਾਰੇ ਅਦਾਰਿਆਂ ਨੂੰ ਕਿਹਾ ਕਿ ਉਹ ਇੰਟਰਵੀਨ ਕਰਨ, ਦਖਲ ਅੰਦਾਜ਼ੀ ਕਰਨ ਤਾਂ ਕਿ ਪ੍ਰੋਫੈਸਰ ਭੁੱਲਰ ਦੀ ਫਾਂਸੀ ਦੀ ਸਜ਼ਾ ਨੂੰ ਰੋਕਿਆ ਜਾ ਸਕੇ। ਸੋ ਅਸੀਂ ਸ਼ਲਾਘਾ ਕਰਦੇ ਹਾਂ ਜਥੇਬੰਦੀਆਂ ਦੀ ਕਿ ਭਾਵੇਂ ਉਹਨਾਂ ਨੇ ਖਾਲਿਸਤਾਨੀ ਜਥੇਬੰਦੀਆਂ ਤੋਂ ਪਾਸਾ ਵੱਟਿਆ, ਪਰ ਚਲੋ ਆਪਣੇ ਤੌਰ 'ਤੇ ਉਹਨਾਂ ਨੇ ਘੱਟੋ ਘੱਟ ਇਹ ਤਾਂ ਮੰਨਿਆ ਕਿ ਪੰਜਾਬ ਦੇ ਵਿੱਚ ਕਿਸੇ ਵੇਲੇ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਮੂਵਮੈਂਟ ਸੀ। ਸੋ ਅੱਜ ਵੀ ਸਾਡੇ ਹਿਊਮਨ ਰਾਈਟ ਇਸੇ ਲਈ ਵਾਇਲੇਟ ਹੋ ਰਹੇ ਨੇ ਔਰ ਸਾਨੂੰ ਇਸੇ ਲਈ ਸਬਕ ਸਿਖਾਇਆ ਜਾ ਰਿਹਾ ਕਿ ਅਸੀਂ ਨੰਬਰ 2 ਦੇ ਸ਼ਹਿਰੀ ਬਣ ਕੇ ਨਹੀਂ ਰਹਿਣਾ ਚਾਹੁੰਦੇ। ਅਸੀਂ ਆਜ਼ਾਦੀ ਨਾਲ ਸੀਨਾ ਤਾਣ ਕੇ, ਹਿੱਕ ਚੌੜੀ ਕਰਕੇ, ਦੁਸ਼ਮਣ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਉਹਨੂੰ ਚੈਲੰਜ ਕਰਕੇ ਰਹਿਣ ਵਾਲੀ ਕੌਮ ਹੈ। ਸੋ ਅਸੀਂ ਇਹਨਾਂ ਦਾ ਜਿਹੜਾ ਉਹ ਧੰਨਵਾਦ ਕਰਦੇ ਹਾਂ ਜਥੇਬੰਦੀਆਂ ਦਾ ਕਿ ਉਹਨਾਂ ਨੇ ਇਸ ਪਾਸੇ ਕੋਈ ਐਕਟੀਵਿਟੀ ਕੀਤੀ ਜੀ। ਪ੍ਰੋਫੈਸਰ ਭੁੱਲਰ ਦੇ ਮਾਨਸਿਕ ਰੋਗਾਂ ਦੇ ਡਾਕਟਰ ਨਮੇਸ਼ ਦੇਸਾਈ ਦਾ ਕਹਿਣਾ ਹੈ ਕਿ ਪ੍ਰੋਫੈਸਰ ਭੁੱਲਰ ਨੂੰ ਇਸ ਮਾਨਸਿਕ ਹਾਲਤ ਵਿੱਚ ਫਾਂਸੀ ਦੇਣਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਮੈਂ ਫਿਰ ਥੈਂਕ ਯੂ ਵਾਲੇ ਮੂਡ 'ਚ ਅੱਜ ਕਿ ਡਾਕਟਰ ਨਮੇਸ਼ ਦੇਸਾਈ ਇਹ ਵੀ ਕੋਈ ਸਿੱਖ ਨਹੀਂ ਨੇ, ਪਰ ਜਿਹੜੀ ਗੱਲਾਂ ਉਹਨਾਂ ਨੇ ਕੀਤੀਆਂ ਨੇ ਔਰ ਉਹਨਾਂ ਦੀ ਸਾਰੀ ਸਟੇਟਮੈਂਟ ਨੂੰ ਜਿਹੜੀ ਦੱਖਣੀ ਭਾਰਤ ਦੀ ਪ੍ਰਸਿੱਧ ਅਖਬਾਰ ਹੈ, ਬੜੀ ਪੁਰਾਣੀ ਹਿੰਦੁਸਤਾਨ ਦਾ ਹਿੰਦੂ ਜੀ, ਉਹਨੇ ਛਾਪਿਆ। ਔਰ ਮੈਂ ਚਾਹਾਂਗਾ ਕਿ ਹਮੇਸ਼ਾ ਇਨਸਾਫ ਉਹ ਹੁੰਦਾ ਹੈ ਜਿਹੜਾ ਤੁਸੀਂ ਜਿਸ ਕਿਸਮ ਦੇ ਗੱਲ ਕਹੀ ਹੈ ਉਹਨੂੰ ਐਗਜ਼ੈਕਟ ਕੋਟ ਕਰਦੇ ਹੋ ਜੀ। ਇਹਦਾ ਹੈਡਿੰਗ ਇਸ ਸਟੋਰੀ ਦਾ ਅਖਬਾਰ ਨੇ ਲਾਇਆ ਕਿ ਸੈਂਡਿੰਗ ਮਾਈ ਪੇਸ਼ੈਂਟ ਟੂ ਗੈਲੋਜ਼ ਇਜ਼ ਡਿਸਟਰਬਿੰਗ ਸੇਜ਼ ਭੁੱਲਰਸ ਡਾਕਟਰ, ਕਿ ਜੇ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਮੇਰੇ ਪੇਸ਼ੈਂਟ ਨੂੰ ਫਾਂਸੀ ਦੇ ਰੱਸੇ ਵੱਲ ਤੋਰੋਗੇ ਤੇ ਇਹ ਬਹੁਤ ਡਿਸਟਰਬਿੰਗ ਹੋਏਗਾ, ਇਹ ਬਹੁਤ ਜਿਹੜਾ ਹੈ ਉਹ ਪਰੇਸ਼ਾਨ ਕਰਨ ਵਾਲਾ ਹੋਏਗਾ। ਔਰ ਉਹਦੇ 'ਚ ਉਹਨਾਂ ਨੇ ਜਿਹੜੀਆਂ 2-3 ਸਟੇਟਮੈਂਟਸ ਮੈਂ ਉਹਨਾਂ ਦੇ ਸ਼ਬਦ ਹੀ ਦੁਹਰਾਉਣਾ ਚਾਹਾਂਗਾ। ਉਹਨਾਂ ਨੇ ਕਿਹਾ ਕਿ ਐਜ਼ ਏ ਹਿਊਮਨ ਬੀਇੰਗ ਐਂਡ ਐਜ਼ ਏ ਡੈਥ ਰੋ ਕਨਵਿਕਟ ਦਵਿੰਦਰਪਾਲ ਸਿੰਘ ਭੁੱਲਰ's doctor, my conscience doesn't allow me to clear this person to be hanged. He is not mentally fit to be medically cleared for hanging. ਕਿ ਇੱਕ ਇਨਸਾਨ ਦੇ ਨਾਤੇ ਔਰ ਡੈਥ ਰੋ 'ਤੇ ਜਿਹੜੇ ਦਵਿੰਦਰਪਾਲ ਸਿੰਘ ਭੁੱਲਰ ਨੇ ਉਹਨਾਂ ਦੇ ਡਾਕਟਰ ਦੇ ਨਾਤੇ ਮੇਰੀ ਜ਼ਮੀਰ ਮੈਨੂੰ ਇਸ ਗੱਲ ਦੀ ਆਗਿਆ ਨਹੀਂ ਦਿੰਦੀ ਕਿ ਇਸ ਬੰਦੇ ਨੂੰ ਮੈਂ ਇਹ ਕਹਾਂ ਕਿ ਹੈਂਗ ਕੀਤਾ ਜਾ ਸਕਦਾ, ਕਿਉਂਕਿ ਉਹ ਮੈਡੀਕਲੀ ਮੈਂਟਲੀ ਫਿਟ ਨਹੀਂ ਹੈ ਹੈਂਗਿੰਗ ਦੇ ਲਈ ਜੀ। ਹੁਣ 2.5 ਸਾਲ ਤੋਂ ਮਿਸਟਰ ਭੁੱਲਰ ਜਿਹੜੇ ਨੇ ਇਸ ਡਾਕਟਰ ਦੀ ਜ਼ੇਰੇ ਇਲਾਜ ਨੇ ਜੀ। ਉਹਦੇ 'ਚ ਉਹਨਾਂ ਨੇ ਕਿਹਾ ਕਿ ਐਡੀਸ਼ਨਲੀ ਫॉर द पास्ट 2 weeks or so ਭੁੱਲਰ ਹੈਜ਼ ਬੀਨ ਕੰਪਲੀਟਲੀ ਇਨਕੋਹਰੈਂਟ ਐਂਡ ਹੈਲੂਸੀਨੇਟਿੰਗ, ਕਿ 2.5 ਸਾਲ ਤੋਂ ਤਾਂ ਇਲਾਜ ਚੱਲ ਰਿਹਾ ਹੈ ਪਰ ਪਿਛਲੇ 2 ਹਫ਼ਤੇ ਤੋਂ ਪ੍ਰੋਫੈਸਰ ਭੁੱਲਰ ਜਿਹੜੇ ਨੇ ਇਨਕੋਹਰੈਂਟ ਹੁੰਦਾ ਕਿ ਇੱਕ ਗੱਲ ਦਾ ਦੂਜੇ ਨਾਲ ਤਾਲਮੇਲ ਨਾ ਹੋਣਾ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਅਟਪਟੀਆਂ ਮਾਰਨਾ ਜੀ। ਔਰ ਹੈਲੂਸੀਨੇਟਿੰਗ ਹੁੰਦਾ ਕਿ ਵੀ ਤੁਸੀਂ ਇੱਕਦਮ ਉੱਠ ਕੇ ਕਹਿ ਰਹੇ ਹੋ, ਜਿਵੇਂ ਉਹਨਾਂ ਦੀ ਵਾਈਫ ਨੇ ਵੀ ਕਿਹਾ ਸੀ ਕਿ ਜੀ ਦੇਖੋ ਬਾਥਰੂਮ ਨੂੰ ਸਾਫ਼ ਕਰੋ, ਉਹਦੀਆਂ ਕੰਧਾਂ ਤੇ ਖੂਨ ਹੈ, 4 ਚੁਫੇਰਾ ਹੈ। ਸੋ ਉਹ ਜਿਹੜੀ ਤੁਹਾਨੂੰ ਚੀਜ਼ ਸੁਪਨੇ 'ਚ ਆ ਕੇ ਜਿਹੜੀ ਤੁਸੀਂ ਸੁਪਨੇ ਨੂੰ ਜ਼ਾਹਰਾ ਮਹਿਸੂਸ ਕਰਦੇ ਹੋ ਉਹਨੂੰ ਹੈਲੂਸੀਨੇਸ਼ਨ ਕਹਿੰਦੇ ਨੇ, ਕਿ ਇੱਕ ਡ੍ਰੀਮ ਜੇ ਆਉਣਾ ਤੇ ਤੁਹਾਨੂੰ ਲੱਗਣਾ ਕਿ ਇਹ ਹਕੀਕਤ ਹੈ। ਸੋ ਉਹਨਾਂ ਨੇ ਨਾਲ ਹੀ ਕਿਹਾ ਵੀ Though I understand that we are talking about a man who is guilty of this, but that doesn't reduce the mental dilemma of his doctors. ਕਿ ਭਾਵੇਂ ਤੁਸੀਂ ਕਹੀ ਜਾਓ ਜੀ ਉਹ ਕਨਵਿਕਟ ਹੈ, ਉਹਨੇ ਇੰਨੇ ਬੰਦੇ ਮਾਰੇ ਨੇ, ਪਰ ਐਜ਼ ਏ ਡਾਕਟਰ ਅਸੀਂ ਇਹਦੇ 'ਚੋਂ ਨਹੀਂ ਨਿਕਲ ਸਕਦੇ ਜਿਹੜੀ ਹਕੀਕਤ ਹੈ। ਮੋਰਲੀ, ethically, it is clear that society ought not to execute the death sentence for someone who is unwell physically or psychologically. ਉਹਨਾਂ ਨੇ ਕਿਹਾ ਕਿ ਵੀ ਬੇਸ਼ੱਕ ਜਿਹੜਾ ਸਾਡਾ ਡਿਲੇਮਾ ਹੈ, ਜਿਹੜਾ ਸਾਡਾ ਕੰਸਰਨ ਹੈ, ਉਹ ਇਹ ਹੈ ਕਿ ਨਾ ਹੀ ਇਖਲਾਕੀ ਤੌਰ 'ਤੇ ਨਾ ਹੀ ਮੈਡੀਕਲ ਐਥਿਕਸ ਦੇ ਥੱਲੇ ਅਸੀਂ ਜਿਹੜਾ ਬੰਦਾ ਸਰੀਰਕ ਤੌਰ 'ਤੇ ਔਰ ਮਾਨਸਿਕ ਤੌਰ 'ਤੇ ਤੰਦਰੁਸਤ ਨਹੀਂ ਹੈ ਉਹਨੂੰ ਫਾਂਸੀ ਦੇਣ ਦੇ ਹੱਕ 'ਚ ਨਹੀਂ ਹੈ। ਔਰ ਇਸ ਦੇ ਨਾਲ ਹੀ ਮੈਂ ਉਹਨਾਂ ਦਾ ਜਿਹੜੀ ਕਨਕਲੂਡਿੰਗ ਸਟੇਟਮੈਂਟ 'ਚ ਉਹਨਾਂ ਨੇ ਕਿਹਾ
कि जी मैं इस बारे कोई होर ज़्यादा नहीं कहना चाहता, पर मैं बहुत डिस्टर्ब हाँ और मैं नहीं चाहता कि भी एक पेशेंट नूं हैंग किया जाए। सो असीं समझते हैं कि डॉक्टर नमेश देसाई वर्गे जिहड़े चंगे लोग ने, इन्हां नूं हमेशा हिस्टरी भी याद रखेगी, कौम भी याद रखेगी कि उन्होंने इन्ने ज़्यादा हिंदुत्वी प्रैशर के बावजूद सच नूं सच कहण दी हिम्मत दिखाई। जी डॉक्टर साहब, हुण वेला आ गया छोटे ब्रेक का। वीर तुसीं साडे नाल इस तरह ही जुड़े रहो। मिलते हैं आपके शॉर्ट ब्रेक।